अस्सलाम वालेकुम। की हाल है दोस्तों? मैं थोड़ा वीर राणा खालिद मकबूल। ਕਹਿੰਦੇ ਕਿ ਹਰ ਬੰਦੇ ਦੇ ਅੰਦਰ ਨਾ ਇੱਕ ਨਿਚ ਹੁੰਦੀ ਹੈ, ਇੱਕ ਛੁਪਿਆ ਹੋਇਆ ਟੈਲੈਂਟ ਹੁੰਦਾ ਤੇ ਜਿਹੜਾ ਬੰਦਾ ਆਪਣੇ ਉਸ ਟੈਲੈਂਟ ਨੂੰ ਜਾਂ ਨਿਚ ਨੂੰ ਪਛਾਣ ਗਿਆ ਨਾ, ਉਹ ਦੁਨੀਆ 'ਚ ਕਿਸੇ ਮੈਦਾਨੇ ਮਾਰ ਨਹੀਂ ਖਾਂਦਾ। ਪਰ ਮਸਲਾ ਇਹ ਆ ਕਿ ਅਸੀਂ ਜਿਹੜਾ ਆ ਆਪਣੇ ਨਿਚ ਨੂੰ ਜਾਂ ਆਪਣੇ ਟੈਲੈਂਟ ਨੂੰ ਪਛਾਣਦੇ ਨਹੀਂ ਹੈ। ਅਸੀਂ ਲੋਕਾਂ ਨੂੰ ਪੜਨ ਪਿੱਛੇ ਲੱਗੇ ਰਹਿੰਦੇ ਹਾਂ। ਪੜਨਾ ਆਪਣੇ ਆਪ ਨੂੰ ਚਾਹੀਦਾ। ਆਪਣੇ ਅੰਦਰ ਜਿੰਨੀ ਖਾਮੀਆਂ ਜਾਂ ਖੂਬੀਆਂ ਨਾ, ਉਹਨਾਂ ਦਾ ਹਰ ਬੰਦੇ ਨੂੰ ਇਲਮ ਹੋਣਾ ਚਾਹੀਦਾ। ਪੁਰਾਣੇ ਵੇਲਿਆਂ ਦੇ ਵਿੱਚ ਜਿਹੜੇ ਬਾਦਸ਼ਾਹ ਹੁੰਦੇ ਸੀ ਨਾ, ਉਹ ਜਦੋਂ ਕਿਸੇ ਜੰਗ ਦੇ ਮੈਦਾਨ 'ਚ ਜਾਂਦੇ ਸੀ ਨਾ, ਸਭ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਸੋਚ ਹੁੰਦੀ ਸੀ ਜਾਂ ਉਹ ਜਿਹੜੀ ਸ਼ੈ ਨੂੰ ਟਾਰਗੇਟ ਕਰਦੇ ਸੀ ਨਾ, ਉਹ ਇਹ ਹੁੰਦਾ ਸੀ ਕਿ ਉਹਨਾਂ ਕੋਲ ਫੌਜ ਕਿੰਨੀ ਆ, ਉਹਨਾਂ ਕੋਲ ਘੋੜੇ ਕਿੰਨੇ ਆ, ਤੇ ਫਿਰ ਉਹ ਜਿਹੜਾ ਨਾ ਮੈਦਾਨ ਚੁਣਦੇ ਸੀਗੇ। ਤੇ ਮੈਦਾਨ ਜਦੋਂ ਘੋੜੇ ਉਹਨਾਂ ਕੋਲ ਜ਼ਿਆਦਾ ਹੁੰਦੇ ਸੀ ਨਾ, ਤੇ ਉਹ ਖੁੱਲਾ ਮੈਦਾਨ ਚੁਣਦੇ ਸੀ। ਤੇ ਜਦੋਂ ਉਹਨਾਂ ਕੋਲ ਘੋੜੇ ਜਾਂ ਫੌਜ ਜਿਹੜੀ ਆ ਉਹ ਘੱਟ ਹੁੰਦੇ ਸੀ ਨਾ, ਤੇ ਫਿਰ ਉਹ ਛੁਪ ਕੇ ਹਮਲਾ ਕਰਦੇ ਸੀਗੇ। ਔਰ ਇਦਾਂ ਹੀ ਜਿਹੜੇ ਸਾਡੇ ਪਿੰਡਾਂ ਦੇ ਚੌਧਰੀ ਆ ਜਿਹੜੇ, ਉਹ ਵੀ ਤੁਸੀਂ ਅਕਸਰ ਦੇਖਿਆ ਹੋਣਾ ਕਿ ਉਹਨਾਂ ਨੂੰ ਗੱਲ ਸੁਣਾਉਣ ਦਾ ਬੜਾ ਤਰੀਕਾ ਹੁੰਦਾ ਸੀ। ਉਹਨਾਂ ਨੇ ਆਪਣਾ ਜਿਹੜਾ ਉਹ ਟੈਲੈਂਟ, ਆਪਣੀ ਨਿਚ ਜਿਹੜੀ ਆ ਉਹ ਲੱਭੀ ਹੋਈ ਹੁੰਦੀ ਸੀ। ਤੁਸੀਂ ਦੇਖਿਆ ਹੋਣਾ ਡੇਰਿਆਂ ਦੇ ਵਿੱਚ ਬੰਦੇ ਬੜੇ ਬੜੇ ਤੱਤੇ ਹੋ ਕੇ ਜਾਂਦੇ ਸੀ ਔਰ ਬੜੇ ਅੰਦਰੋਂ ਗਰਮ ਹੁੰਦੇ ਸੀ। ਲੇਕਿਨ ਜਿਹੜਾ ਸਿਆਣਾ ਚੌਧਰੀ ਹੁੰਦਾ ਸੀ, ਉਹ ਜਦੋਂ ਬੰਦੇ ਨੂੰ ਆਪਣੀ ਕੱਛ ਥੱਲੇ ਲੈ ਲੈਂਦਾ ਸੀ ਨਾ, ਤੇ ਬੰਦਾ ਮੋਮ ਹੋ ਜਾਂਦਾ ਸੀ ਔਰ ਇੰਜ ਲੱਗਦਾ ਸੀ ਕਿ ਇਸ ਬੰਦੇ ਨੂੰ ਕਦੇ ਗੁੱਸਾ ਆਇਆ ਹੀ ਨਹੀਂ ਹੈ। ਤੇ ਹੋਣਾ ਵੀ ਇੰਜ ਹੀ ਚਾਹੀਦਾ। ਹਰ ਬੰਦੇ ਦੇ ਅੰਦਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਨਾ, ਇੱਕ ਕੁਆਲਿਟੀ ਆ। ਤੇ ਗੱਲ ਇਹ ਆ ਕਿ ਜਦੋਂ ਉਹ ਬੰਦਾ ਆਪਣੇ ਆਪ ਨੂੰ ਪਛਾਣ ਲੂਗਾ ਨਾ, ਤੇ ਫਿਰ ਉਹ ਜਦੋਂ ਕਿਧਰੇ ਵੀ ਕਿਸੇ ਵੀ ਮੈਦਾਨ 'ਚ ਜਾਊਗਾ ਨਾ, ਉਹ ਬੰਦੇ ਨੂੰ ਘੇਰ ਕੇ ਆਪਣੇ ਵਾਲੇ ਮੈਦਾਨ ਦੇ ਵਿੱਚ ਲੈ ਕੇ ਆਊਗਾ, ਤੇ ਫਿਰ ਹੀ ਉਹ ਉਹਨੂੰ ਮਾਰ ਦੇ ਸਕਦਾ। ਮੇਰੇ ਨਾਲ ਮੌਜੂਦ ਹੈ ਇਸ ਟਾਈਮ ਰਾਣਾ ਅਸਲਮ ਖਾਨ ਵਕਾਰ ਸਾਹਿਬ, ਤੇ ਉਹ ਇਸ ਗੱਲ ਤੇ ਕੀ ਰੋਸ਼ਨੀ ਪਾਉਂਦੇ ਆ, ਆਇਓ ਇਹਨਾਂ ਦੀ ਜ਼ੁਬਾਨੀ ਸੁਣੀਏ। ਹਾਂ ਨੰਬਰਦਾਰ ਸਾਹਿਬ, ਇਹ ਬਹੁਤ ਅੱਛੀ ਗੱਲ ਕੀਤੀ ਤੁਸੀਂ ਕਿ ਅਸਲ 'ਚ ਇਹੀ ਹੁੰਦਾ ਕਿ ਤੁਸੀਂ ਆਪਣੀ ਕਮਜ਼ੋਰੀ ਤੇ ਆਪਣੀ ਤਾਕਤ ਪਛਾਣੋ। ਮਸਲਾ ਹੈ ਹੀ ਸਿਰਫ ਇਹੀ ਹੈ ਕਿ ਮਾੜੇ ਥਾਂ ਪੈਰ ਨਹੀਂ ਰੱਖਣਾ, ਤੇ ਜਿਹੜੀ ਆਪਣੀ ਜਿਹੜੀ ਤਾਕਤ ਵਾਲੀ ਜਗ੍ਹਾ ਵਾ ਉੱਥੇ ਤੁਸੀਂ ਆਪਣਾ ਮੱਥਾ ਪੂਰਾ ਲਾ। ਇਹਦੇ ਤੋਂ ਨਾ ਮੈਨੂੰ ਇੱਕ ਬੜਾ ਦਿਲਚਸਪ ਲਤੀਫਾ ਯਾਦ ਆ ਗਿਆ। ਕਹਿੰਦੇ ਇੱਕ ਕਲਾਸ ਵਿੱਚ ਨਾ ਦੋ ਮੁੰਡੇ ਸੀ। ਇੱਕ ਮੁੰਡਾ ਬੜਾ ਲਾਇਕ ਸੀ, ਇੱਕ ਜ਼ਰਾ ਦਰਮਿਆਨਾ ਸੀ। ਜਿਹੜਾ ਲਾਇਕ ਸੀ ਉਹਦੇ ਸਾਰੇ ਮਜ਼ਮੂਨਾਂ 'ਚੋਂ ਜ਼ਿਆਦਾ ਨੰਬਰ ਆਉਂਦੇ ਸੀ, ਲੇਕਿਨ ਉਰਦੂ 'ਚੋਂ ਨਾ ਉਹਦੇ ਜਿਹੜਾ ਦਰਮਿਆਨਾ ਮੁੰਡਾ ਸੀ ਉਹਦੇ ਨੰਬਰ ਜ਼ਿਆਦਾ ਆ ਜਾਂਦੇ ਸੀ। ਉਹਨੇ ਲਾਇਕ ਮੁੰਡੇ ਨੇ ਇੱਕ ਦਿਨ ਉਹਨੂੰ ਪੁੱਛਿਆ, ਉਹਨੇ ਕਿਹਾ ਯਾਰ ਇੱਕ ਗੱਲ ਮੇਰੀ ਸਮਝ ਨਹੀਂ ਆਈ, ਮੈਂ ਬਾਕੀ ਸਾਰੇ ਮਜ਼ਮੂਨਾਂ 'ਚੋਂ ਨਾ ਟੌਪ ਕਰਦਾ ਵਾਂ, ਲੇਕਿਨ ਆ ਜਿਹੜਾ ਦੇ ਪੇਪਰ ਆ ਉਰਦੂ ਦਾ, ਇਹਦੇ 'ਚੋਂ ਤੇਰੇ ਨੰਬਰ ਹਮੇਸ਼ਾ ਹੀ ਜ਼ਿਆਦਾ ਆਉਂਦੇ ਆ, ਵੀ ਇਹ ਕੀ ਤੇਰੀ ਕੀ ਵਜ੍ਹਾ ਵਾ? ਬਾਕੀਆਂ ਮੇਰੇ 5-10 ਜ਼ਿਆਦਾ ਹੁੰਦੀ ਹੈ ਤੇ ਤੂੰ ਮੈਨੂੰ 4-5 ਨੰਬਰਾਂ ਦੀ ਮਾਰ ਦੇ। ਉਹਨੇ ਕਿਹਾ ਦੇਖ 100 ਨੰਬਰਾਂ 'ਚ 25 ਨੰਬਰਾਂ ਦਾ ਹੁੰਦਾ ਮਜ਼ਮੂਨ, ਤੇ ਮਜ਼ਮੂਨ ਤੇ ਮੇਰੀ ਜਿਹੜੀ ਆ ਨਾ ਗ੍ਰਿਫਤ ਅੱਛੀ ਆ, ਮੈਂ ਮਜ਼ਮੂਨ ਬਹੁਤ ਅੱਛਾ ਲਿਖਦਾ। ਉਹਨੇ ਕਿਹਾ ਯਾਰ 40-50 ਮਜ਼ਮੂਨ ਮੈਂ ਯਾਦ ਕੀਤੇ ਹੋਏ ਆ, ਤੂੰ ਕਿੰਨੇ ਕੁ ਮਜ਼ਮੂਨ ਯਾਦ ਕੀਤੇ ਹੋਏ ਜਿਹੜਾ ਕਿ ਤੂੰ ਇਸ ਤਰ੍ਹਾਂ ਮੈਨੂੰ ਯਾਨੀ ਕਿ ਵਾਰੇ ਹੀ ਨਹੀਂ ਆਉਣ ਦਿੰਦਾ? ਉਹਨੇ ਕਿਹਾ ਵੀ ਮੈਂ ਸਿਰਫ ਇੱਕੋ ਹੀ ਮਜ਼ਮੂਨ ਯਾਦ ਕੀਤਾ ਹੈ। ਮੁੰਡਾ ਹੁਸ਼ਿਆਰ ਬੜਾ ਹੋਇਆ। ਉਹਨੇ ਕਿਹਾ ਯਾਰ ਮੈਂ 50 ਮਜ਼ਮੂਨ ਯਾਦ ਕੀਤੇ ਹੋਏ ਆ, ਤੂੰ ਇੱਕ ਮਜ਼ਮੂਨ ਯਾਦ ਕੀਤਾ ਹੈ, ਨੰਬਰ ਕਿਸ? ਉਹਨੇ ਕਿਹਾ ਕਿਹੜਾ ਮਜ਼ਮੂਨ ਯਾਦ ਕੀਤਾ ਹੈ? ਉਹਨੇ ਕਿਹਾ ਮੈਂ ਨਾ ਕਬੱਡੀ ਮੈਚ ਯਾਦ ਕੀਤਾ ਹੈ। ਉਹਨੇ ਕਿਹਾ ਯਾਰ ਇਹ ਤਾਂ ਪਿਛਲੇ 5-6 ਇਮਤਿਹਾਨਾਂ 'ਚ ਮਜ਼ਮੂਨ ਹੀ ਨਹੀਂ ਆਇਆ ਹੈ, ਇਹ ਤੂੰ ਐਵੇਂ ਕੜਲ ਮਾਰ ਰਿਹਾ, ਗੱਲ ਸਿੱਧੀ ਕਰ। ਉਹਨੇ ਕਿਹਾ ਦੇਖ ਯਾਰ ਮੇਰੀ ਗੱਲ ਸੁਣ। ਉਹਨੇ ਕਿਹਾ ਜਦੋਂ ਆਇਆ ਸੀ ਹਾਕੀ ਮੈਚ ਮਜ਼ਮੂਨ, ਕਹਿੰਦਾ ਮੈਂ ਲਿਖਿਆ ਵੀ ਦੋਨੇ ਟੀਮਾਂ ਆਮਣੇ ਸਾਹਮਣੇ ਹੋ ਗਈਆਂ, ਮੁਖਾਲਫ ਟੀਮ ਦੇ ਕਪਤਾਨ ਨੇ ਪੱਟ ਤੇ ਹੱਥ ਮਾਰਿਆ ਹੈ, ਤੇ ਫਿਰ ਸਾਡੀ ਟੀਮ ਦੇ ਕਪਤਾਨ ਨੇ ਵੀ ਹੱਥ ਮਾਰਿਆ। ਉਹਨਾਂ ਨੇ ਕਿਹਾ ਹਾਕੀ ਛੱਡੋ ਤੇ ਖੇਡ ਲਈਏ ਕਬੱਡੀ। ਤੇ ਕਹਿੰਦਾ ਉਹਨੇ ਕਬੱਡੀ ਮੈਚ ਜਿਹੜਾ ਵਾ ਨਾ ਲੱਗੇ, ਮੈਂ ਕਹਿੰਦਾ ਪੂਰਾ ਕਬੱਡੀ ਮੈਚ ਯਾਦ ਕੀਤਾ ਸੀ, ਉਹ ਲਿਖ ਦਿੱਤਾ। ਕਹਿੰਦਾ ਚਲੋ ਯਾਰ ਇਹ ਤਾਂ ਹੋ ਗਈ। ਜਦੋਂ ਹਵਾਈ ਜਹਾਜ਼ ਦਾ ਸਫ਼ਰ ਸੀ, ਹਵਾਈ ਜਹਾਜ਼ ਦੇ ਸਫ਼ਰ 'ਚ ਕਬੱਡੀ ਮੈਚ ਕਿਸ ਤਰ੍ਹਾਂ ਆ ਗਿਆ? ਉਹਨੇ ਕਿਹਾ ਮੈਂ ਲਿਖਿਆ ਵੀ ਮੈਂ ਗਿਆ ਏਅਰਪੋਰਟ ਤੇ ਜਹਾਜ਼ ਵਿੱਚ ਬੈਠਾ ਵਾਂ, ਤੇ ਖਿੜਕੀ ਵਾਲੇ ਪਾਸੇ ਮੇਰੀ ਸੀਟ ਆ ਗਈ, ਜਦੋਂ ਮੈਂ ਝਾਂਕਿਆ ਨੀਚੇ ਖੇਤਾਂ 'ਚ ਕਬੱਡੀ ਮੈਚ ਹੋ ਰਿਹਾ ਸੀ। ਮੈਂ ਕਹਿੰਦਾ ਕਬੱਡੀ ਮੈਚ ਪੂਰਾ ਡਿਟੇਲ ਨਾਲ ਲਿਖ ਦਿੱਤਾ। ਉਹਦੇ ਮੁੰਡਾ ਥੋੜਾ ਜਿਹਾ ਨਾ ਤਲਮਲ ਆਇਆ। ਯਾਰ ਉਹਨੇ ਕਿਹਾ ਯਾਰ ਇੱਕ ਦਫਾ ਰੇਲਵੇ ਦਾ ਸਫ਼ਰ ਆਇਆ ਸੀ, ਉਹਦੇ ਕਿਵੇਂ ਲਿਖ ਲਿਆ, ਕਿਸ ਤਰ੍ਹਾਂ ਫਿੱਟ ਕੀਤਾ? ਉਹਨੇ ਕਿਹਾ ਮੈਂ ਕਿਹਾ ਵੀ ਮੈਂ ਗਿਆ ਸਟੇਸ਼ਨ ਤੇ ਟਿਕਟ ਖਰੀਦੀ, ਬੜਾ ਰਸ਼ ਸੀ, ਗੱਡੀ 'ਚ ਮੈਂ ਬੈਠਾ, ਤੇ ਗੱਡੀ ਕਹਿੰਦਾ ਥੋੜੀ ਜਿਹੀ ਦੂਰ ਜਾ ਕੇ ਖਰਾਬ ਹੋ ਗਈ, ਤੇ ਨਾਲ ਵਾਹਨ 'ਚ ਕਹਿੰਦਾ ਕਬੱਡੀ ਖੇਡਦੇ ਸੀ, ਤੇ ਮੈਂ ਕਹਿੰਦਾ ਉਹ ਕਬੱਡੀ ਮੈਚ ਸਾਰਾ ਲਿਖ ਦਿੱਤਾ। ਉਹ ਕਹਿੰਦਾ ਯਾਰ ਕਮਾਲ ਹੀ ਗੱਲ ਹੈ, ਤੂੰ ਹਰ ਪਾਸੇ ਕਬੱਡੀ ਮੈਚ ਨਾ ਜਿਹੜਾ ਵਾ ਫਿੱਟ ਕਰ ਦੇਣਾ। ਇਹ ਕਹਿਣੇ ਨੂੰ ਤੇ ਇੱਕ ਲਤੀਫਾ ਵਾ, ਸਹੀ ਗੱਲ, ਲੇਕਿਨ ਇਹ ਇੱਕ ਜ਼ਿੰਦਗੀ ਦਾ ਯਾਰ ਫਲਸਫਾ ਵਾ ਕਿ
ਤੁਸੀਂ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਨਾ ਤੁਸੀਂ ਉਹਨਾਂ ਨੂੰ ਆਪਣੇ ਮੁਵਾਫਕ ਕਰ ਲੈਣਾ ਹਾਂ ਸਹੀ ਹੈ। ਉਹ ਕੋਈ ਵੀ ਸ਼ੈ ਹੋਵੇ, ਹੁਣ ਬਹੁਤ ਸਾਰੇ ਬੰਦਿਆਂ ਦਾ ਗੁਫ਼ਤਗੂ 'ਚ ਇਹੀ ਹੁੰਦਾ ਵਾ, ਉਹ ਦੇਖਦੇ ਰਹਿੰਦੇ ਆ ਬੰਦੇ ਨੇ ਗੱਲ ਕਿਸ ਪਾਸੇ ਦੀ, ਉਹ ਫਿਰ ਘੁੰਮ ਫਿਰ ਕੇ ਜਿਹੜੇ ਮੌਜੂ ਤੇ ਉਹਨਾਂ ਨੂੰ ਮਾਲੂਮਾਤ ਅੱਛੀਆਂ ਹੁੰਦੀਆਂ ਨਾ ਉਧਰ ਨੂੰ ਘੇਰ ਕੇ ਉਧਰ ਲੈ ਜਾਂਦੇ ਆ ਤੇ ਫਿਰ ਆਪਣਾ ਨਾ ਚੰਗਾ ਅਗਲੇ ਨੂੰ ਨਾ ਤੜਫਾਉਂਦੇ ਆ। ਜਿਵੇਂ ਅਕਸਰ ਤੁਸੀਂ ਵੀ ਕਬੱਡੀ ਮੈਚ ਖੇਡਦੇ ਆਓ ਫਿਰ ਇਹ ਮਜਬੂਰੀ ਹੁੰਦੀ ਹੈ ਨਾ ਹੈਂ। ਸਹੀ ਵੀ ਦੇਖ ਲਿਆ ਵੀ ਦੇਖ, ਅਗਰ ਤਾਂ ਜੇ ਕੋਈ ਐਸਾ ਸਬਜੈਕਟ ਹੈ ਜਿਹਦੇ ਤੁਹਾਨੂੰ ਮਾਲੂਮਾਤ ਚੰਗੀਆਂ, ਫਿਰ ਤਾਂ ਉਹਦੇ 'ਚ ਪਾ ਲਓ ਹਿੱਸਾ। ਅਗਰ ਨਹੀਂ ਹੈ ਤਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਘੇਰ ਕੇ ਨਾ ਆਪਣੇ ਮੈਦਾਨ 'ਚ ਅਗਲੇ ਬੰਦੇ ਨੂੰ ਨਾ ਲਿਆਓ, ਉੱਥੇ ਫਿਰ ਤੁਹਾਡੀ ਮਰਜ਼ੀ ਆ, ਫਿਰ ਉੱਥੇ ਅਗਲੇ ਨੂੰ ਨਾ ਇੱਕ ਕਿਸਮ ਦਾ ਬੰਨ ਦਿੱਤਾ ਜਾਂਦਾ ਵਾ। ਸਹੀ ਹੈ। ਤੇ ਇਹਦੇ 'ਚ ਦੇਖੋ ਇਹ ਹਰ ਜ਼ਿੰਦਗੀ ਦੇ ਹਰ ਮੈਦਾਨ 'ਚ ਨਾ ਇਹ ਲਾਗੂ ਹੁੰਦਾ ਵਾ। ਹੁਣ ਜਿਹੜੀ ਉਹ ਤੁਸੀਂ ਗੱਲ ਸੁਣਾਈ ਸੀ ਨਾ ਬਾਦਸ਼ਾਹਾਂ ਵਾਲੀ, ਹੁਣ ਉਹਦੀ ਅਮਲੀ ਮਿਸਾਲ ਇਹ ਆ ਕਿ ਅਮੀਰ ਤੈਮੂਰ ਸੀ ਨਾ ਜਿਹੜਾ, ਉਹਦੇ ਕੋਲ ਘੋੜਿਆਂ ਵਾਲੀ ਫੌਜ ਬੜੀ ਅੱਛੀ ਸੀ। ਉਹਦਾ ਮੁਕਾਬਲਾ ਬਾਜ਼ੀਦ ਯਲਦਨਮ ਨਾਲ ਸੀ, ਤੁਰਕੀ ਦਾ ਬੜਾ ਤਕੜਾ ਬਾਦਸ਼ਾਹ ਸੀ ਉਹ ਵੀ। ਉਹਦੇ ਕੋਲ ਪਿਆਦਾ ਫੌਜ ਸੀ ਹੈਂ। ਅਮੀਰ ਤੈਮੂਰ ਨੇ ਉਹਨੂੰ ਨਾ 5-7 ਦਿਨ ਨਾਲ ਟੋਰ ਕੇ ਨਾ, ਯਾਨੀ ਕਿ ਉਹਦੀ ਪਿਆਦਾ ਫੌਜ ਨੂੰ ਥਕਾਤਾ ਤੇ ਇੱਕ ਮੈਦਾਨ ਖੁੱਲਾ ਜਿਹਾ ਜਿਹੜਾ ਵਾ ਨਾ ਚੁਣ ਲਿਆ। ਉੱਥੇ ਫਿਰ ਉਹਨੇ ਸਮਾਨੀਆਂ ਦੀ ਨਾ ਜਿਹੜਾ ਨਾ ਆਤਮਾ ਰੋਲੀ ਨਾ, ਉਹ ਵੀ ਉਹਨੂੰ ਵੀ ਬਾਜ਼ੀਦ ਨੂੰ ਵੀ ਕੈਦੀ ਬਣਾ ਲਿਆ, ਹੋਰ ਵੀ ਉਹਦੇ ਮੁੰਡੇ ਵੀ ਸਾਰੇ ਫੜ ਫੁੜ ਲਏ ਤੇ ਉਸਮਾਨੀਆਂ ਦੀ ਹਕੂਮਤ ਤਕਰੀਬਨ ਉਹਨੇ ਖਤਮ ਕਰ ਦਿੱਤੀ। ਤੇ ਇਹੀ ਹੁੰਦਾ ਕਿ ਆਪਣਾ ਜਿਸ ਤਰ੍ਹਾਂ ਇਹ ਨਹੀਂ ਜ਼ਿੰਦਗੀ 'ਚ ਤੁਸੀਂ ਦੇਖੋ ਨਾ, ਬਾਜ਼ ਔਕਾਤ ਹਰ ਜਗ੍ਹਾ ਮੱਥਾ ਨਹੀਂ ਲਾਇਆ ਜਾਂਦਾ, ਪਿੱਛੇ ਵੀ ਹਟਣਾ ਪੈਂਦਾ ਵਾ ਹੈ। ਵਕਤੀ ਤੌਰ ਤੇ ਤੁਸੀਂ ਪਿੱਛੇ ਹਟਦੇ ਆ, ਨਵੀਂ ਤਰਕੀਬ ਸੋਚਦੇ ਆ, ਕਿਸੇ ਬਿਜ਼ਨਸ ਵਿੱਚ ਤੁਸੀਂ ਫੇਲ ਹੋ ਜਾਂਦੇ ਆ, ਫਿਰ ਆਪਣੀ ਉਹਦੇ ਤੇ ਗੌਰ ਕਰਦੇ ਆ, ਯਾਰ ਕਿਹੜੀਆਂ ਗਲਤੀਆਂ ਹੋਈਆਂ, ਕਿਆ ਹੋਇਆ ਹੈ, ਤੇ ਫਿਰ ਉਹਨਾਂ ਨੂੰ ਆਪਣਾ ਕੱਢ ਕੇ ਉਹਦੇ 'ਚ ਆਪਣੀ ਜਿਹੜੀ ਸਟਰੈਂਥ ਕੱਢ ਕੇ, ਵੀਕਨੈਸ ਕੱਢ ਕੇ, ਐਨਾਲਿਸਿਸ ਕੱਢ ਕੇ ਫਿਰ ਤੁਸੀਂ ਦੁਬਾਰਾ ਉਹਦੇ 'ਚ ਨਾ ਕਰਨਾ। ਤੁਸੀਂ ਗਲਤੀਆਂ ਤੋਂ ਪਛਾਣਨ ਤੋਂ ਬਗੈਰ ਤੁਸੀਂ ਅੱਗੇ ਵੱਧ ਹੀ ਨਹੀਂ ਸਕਦੇ। ਹਾਂ, ਤੇ ਇਹ ਜ਼ਿੰਦਗੀ ਜਿਹੜੀ ਹੈ ਨਾ, ਇਹ ਸਾਰੀ ਹੈ ਹੀ ਕਬੱਡੀ ਮੈਚ ਆ ਹੈ। ਤੇ ਇਸ ਤੋਂ ਬਗੈਰ ਯਾਨੀ ਕਿ ਜਿਹੜਾ ਵਾ ਨਾ ਗੁਜ਼ਾਰਾ ਨਹੀਂ ਹੈ। ਆ ਤੁਸੀਂ ਇਹੀ ਦੇਖ ਲਓ ਕਿ ਆ 5-7 ਮਿੰਟ ਅਸੀਂ ਕੀ ਕੀਤਾ ਵਾ, ਤੇ ਅਸੀਂ ਵੀ ਕਬੱਡੀ ਮੈਚ ਖੇਡਿਆ। ਅੱਛਾ, ਰਾਣਾ ਸਾਹਿਬ ਨੇ ਤਾਂ ਸੁਣਾਈ ਹੈ ਨਾ ਜੀ ਉਹ ਬਾਦਸ਼ਾਹ ਦੀ ਇੱਕ ਗੱਲ। ਮੈਂ ਤੁਹਾਨੂੰ ਇੱਕ ਆਪਣੀ ਗੱਲ ਸੁਣਾਉਣਾ ਆ ਕਿ ਸਾਡਾ ਇੱਕ ਰਿਸ਼ਤੇਦਾਰ ਗੋਜਰੇ, ਰਾਣਾ ਸਰਫਰਾਜ਼ ਜੀ ਉਹਨਾਂ ਦਾ ਨਾਮ ਹੈਗਾ, 277 ਚੱਕ ਸੀਤਲਾਂ ਦੀ ਗੱਲ ਹੈ। ਸੀਤਲਾਂ ਬਿਲਕੁਲ ਹੈ। ਤੇ ਗੱਲ ਇਹ ਆ ਕਿ ਉਹ ਨਾ ਉਹਨਾਂ ਦੇ ਪਿੰਡ 'ਚ ਲੱਗਣ ਲੱਗੀਆਂ ਨਾਲੀਆਂ। ਇਹ ਚੌਧਰੀਆਂ ਦੀ ਗੱਲ ਸੁਣਾਉਣ ਲੱਗਿਆ, ਗੱਲ ਸੁਣਾਉਣ ਵਾਲਿਆਂ ਦੀ, ਕਿਉਂਕਿ ਇੱਕ ਦੀ ਮਿਸਾਲ ਤੁਸੀਂ ਸੁਣਾ ਸੀ ਤੇ ਦੂਜੇ ਦਾ ਕਬੱਡੀ ਮੈਚ ਮੈਂ ਖੇਡਦਾ। ਵੀ ਉਹਨਾਂ ਨੇ ਜਨਾਬ ਇੱਕ ਜਦੋਂ ਨਾਲੀਆਂ ਲੱਗਣ ਲੱਗੀਆਂ ਨਾ, ਤੇ ਅਕਸਰ ਆਪਣੇ ਪਿੰਡਾਂ 'ਚ ਨਾ ਜਦੋਂ ਸ਼ੁਰੂ 'ਚ ਇਹ ਤਰੱਕੀਆਤੀ ਕੰਮ, ਲੋਕ ਘਰ ਦੇ ਅੱਗੋਂ ਨਾਲੀ ਲੰਘਣ ਹੀ ਨਹੀਂ ਦਿੰਦੇ ਸੌਖੀ ਜੀ ਹੈ। ਉਹ ਇੱਕ ਬੰਦਾ ਵੇਰ ਗਿਆ, ਉਹਨੇ ਕਿਹਾ ਮੈਂ ਇੱਥੋਂ ਨਾਲੀ ਨਹੀਂ ਲੰਘਣ ਦੇਣੀ। ਉਹ ਲੋਕਾਂ ਨੇ ਰਾਣੇ ਸਰਫਰਾਜ਼ ਨੂੰ ਬੁਲਾਇਆ, ਉਹਨੂੰ ਕਿਹਾ ਯਾਰ ਬੰਦਾ ਇੱਥੋਂ ਨਾਲੀ ਨਹੀਂ ਬਣਨ ਦਿੰਦਾ। ਉਹਨੇ ਉਹਨੂੰ ਕਿਹਾ ਗੱਲ ਸੁਣ ਮੇਰੀ, ਪੂਰਾ ਆ ਮੇਰੀ ਗੱਲ ਸੁਣ। ਉਹਨੇ ਇੰਜ ਕਰਕੇ ਬਾਂਹ ਕੀਤੀ ਨਾ, ਉਹਨੇ ਕਿਹਾ ਨਾ ਰਾਣਾ ਸਰਫਰਾਜ਼ ਮੈਂ ਤੇਰੀ ਗੱਲ ਨਹੀਂ ਸੁਣਨੀ। ਉਹਨੇ ਕਿਹਾ ਉਹ ਕਿ ਤੂੰ ਮੇਰੀ ਗੱਲ, ਉਹਨੇ ਕਿਹਾ ਜੇ ਮੈਂ ਤੇਰੀ ਗੱਲ ਸੁਣ ਲਈ ਤੇ ਗੱਲ ਤਾਂ ਤੂੰ ਰਹਿ ਗਿਆ ਫਿਰ ਮੇਰਾ। ਉਹਨੇ ਕਿਹਾ ਯਾਰ ਤੂੰ ਗੱਲ ਤਾਂ ਸੁਣ ਇੱਕ ਵਾਰੀ, ਮੈਂ ਤੇਰੇ ਨਾਲ ਇਹ ਗੱਲ ਨਹੀਂ ਕਰਨੀ। ਉਹਨੂੰ ਇੰਜ ਕਰਕੇ ਰਾਣਾ ਸਾਹਿਬ ਕੱਚ ਥੱਲੇ ਦੇ ਕੇ ਉਹਨੂੰ 2 ਮਿੰਟ ਪਰਨ ਜਾ ਕੇ ਗੱਲ ਸੁਣਾਈ ਨਾ, ਤੇ ਜਦੋਂ ਬੰਦਾ ਆਇਆ ਨਾ ਤੇ ਉਹ ਹੱਸਦਾ ਆ ਰਿਹਾ ਸੀ, ਕਹਿੰਦਾ ਕੱਢੋ ਇੱਥੋਂ ਨਾਲੀ। ਗੱਲ ਇਹ ਹੈ ਕਿ ਜਿਹੜੇ ਚੌਧਰੀ ਪਿੰਡਾਂ ਦੇ ਵਿੱਚ ਰਾਜ ਉਹੀ ਲੋਕਾਂ ਨੇ ਕਰਿਆ ਜਿਹੜੇ ਲੋਕਾਂ ਦੀ ਉਹਨੂੰ ਸਮਝ ਗਏ, ਸਾਈਕੀ ਨੂੰ ਸਮਝਦੇ ਆ। ਮੇਰੇ ਪ੍ਰਾਪਰਟੀ 'ਚ ਮੇਰੇ ਉਸਤਾਦ ਆ ਇੱਕ ਹੈ, ਤੇ ਉਹਨਾਂ ਦਾ ਵੀ ਇਹੀ ਤਰੀਕਾਕਾਰ ਆ ਕਿ ਉਹ ਜਦੋਂ ਬੰਦੇ ਨੂੰ ਸਾਈਡ ਜੇ ਤੇ ਲਿਜਾ ਕੇ ਗੱਲ ਸੁਣਾਉਂਦੇ ਆ ਨਾ, ਤੇ 90% ਇਹ ਹੁੰਦਾ ਕਿ ਉਹ ਸੌਦਾ ਜਿਹੜਾ ਵਾ ਨਾ ਉਹ ਹੋ ਜਾਂਦਾ। ਉਹਦੇ ਜ਼ਿਹਨ 'ਚੋਂ ਕੀ ਯਾਨੀ ਕਿ ਜਿਹੜਾ ਵਾ ਨਾ ਕਬੱਡੀ ਮੈਚ ਖੇਲਦੇ ਆ, ਇਹ ਉਹਨਾਂ ਨੂੰ ਪਤਾ ਵਾ। ਮਾਰਕੀਟਿੰਗ ਜਿੰਨੀ ਵੀ ਹੈ ਨਾ ਜੀ, ਇਹ ਕਬੱਡੀ ਮੈਚ ਬੇਸ ਕਰਦੀ ਆ। ਤੁਸੀਂ ਅਗਰ ਆਪਣੇ ਜਿਹੜੀ ਤੁਹਾਡੀ ਫੀਲਡ ਹੈ ਨਾ, ਆਪਣੀ ਗੱਲ ਬਣਾਉਣੀ ਉਹਦਾ ਜਿੰਨਾ ਚੰਗਾ ਤੁਸੀਂ ਕਬੱਡੀ ਮੈਚ ਖੇਡ ਸਕਦੇ ਆ ਨਾ, ਉਹੀ ਬੰਦਾ ਕਾਮਯਾਬ ਹੈ ਜੀ। ਉਮੀਦ ਆ ਵੀ ਤੁਹਾਨੂੰ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਕਬੱਡੀ ਮੈਚ ਚੰਗਾ ਲੱਗਿਆ ਹੋਣਾ। ਅਗਰ ਚੰਗਾ ਲੱਗਿਆ ਹੋਵੇ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ, ਲਾਈਕ ਫੋਲੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ। ਬੜੀ ਮਿਹਰਬਾਨੀ ਵੀਰਾਂ ਦੀ। ਲਵ ਯੂ ਹੋ ਗਿਆ ਜੀ ਸਾਰਿਆਂ ਨੂੰ। ਅੱਲਾਹ ਹਾਫਿਜ਼।